ਦੇ ਉੱਤੇ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਆ, ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਹੌਟ ਬਣਿਆ ਹੋਇਆ ਆ। ਆਪਾਂ ਦੇਖਿਆ ਅਰਜਨਟੀਨਾ ਦੇ ਵਿੱਚ ਬੜਾ ਫਾਰ ਰਾਈਟ ਵਾਲਾ ਜਿਹੜਾ ਕੈਂਡੀਡੇਟ ਜਿੱਤਿਆ ਹੈਗਾ ਆ। ਪਰਸੋਂ ਤੋਂ ਹੀ ਆਇਰਲੈਂਡ ਦੇ ਵਿੱਚ ਰਾਇਟਸ ਹੋ ਗਏ, ਕਿਉਂਕਿ ਉੱਥੇ ਕਿਸੇ ਨੇ ਬੱਚਿਆਂ ਦੇ ਚਾਕੂ ਮਾਰਤੇ ਸੀ, ਇੱਕ ਬੀਬੀ ਦੇ ਤੇ ਜਿਹੜੇ ਫਾਰ ਰਾਈਟ ਗਰੁੱਪ ਵਾਲੇ ਆ ਉਹਨੇ ਖਬਰ ਫੈਲਾਤੀ ਵੀ ਇਹ ਇੱਕ ਨੈਸ਼ਨੈਲਿਟੀ ਦਾ ਬੰਦਾ ਹੈ ਜਿਹਨੇ ਚਾਕੂ ਮਾਰਿਆ। ਉਹਦੇ ਨਾਲ ਲੋਕ ਸੜਕਾਂ ਦੇ ਉਤਰ ਆਏ। ਬਹੁਤ ਜ਼ਿਆਦੇ ਜਿਹੜੀ ਉਹਨੇ ਤਬਾਹੀ ਮਚਾਈ ਆ। ਅਮਰੀਕਾ ਦੇ ਵਿੱਚ ਵੀ ਹੁਣ ਇਦਾਂ ਦੇ ਆਰਟੀਕਲ ਆ ਰਹੇ ਆ। ਇੱਕ ਜਿਹੜਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗਾ ਰਿਪਬਲਿਕਨ ਪਾਰਟੀ ਦਾ, ਉਹ ਤਾਂ ਕਹਿੰਦਾ ਹੁਣ ਕੈਨੇਡਾ ਵਾਲੀ ਸਾਈਡ ਵੀ ਕੰਧ ਬਣਾ ਦਿਓ, ਇੱਧਰ ਤਾਂ ਚਲੋ ਬਣਾਣੀ ਬਣਾਣੀ ਆ। ਸੋ ਇਹ ਜਿਹੜਾ ਮੁੱਦਾ ਆ ਪੂਰੇ ਵਰਲਡ ਲੈਵਲ ਤੇ ਮੈਂ ਦੇਖਦਾ ਆ ਵੀ ਜਿਹੜੇ ਫਾਰ ਰਾਈਟ ਵਾਲੇ ਬੰਦੇ ਆ ਉਹ ਕਾਫੀ ਉੱਭਰ ਰਿਹਾ ਹੈਗਾ। ਜੀ ਬਿਲਕੁਲ। ਫਾਰ ਰਾਈਟ ਦਾ ਜੀ ਇੱਕ ਨਾ ਇਹਦੇ ਉੱਤੇ ਬੜੀ ਵਧੀਆ ਸੇਇੰਗ ਆ, ਇੰਗਲਿਸ਼ ਦੀ ਸੇਇੰਗ ਆ, ਉਹਨੂੰ ਪੰਜਾਬੀ 'ਚ ਵੀ ਆਪਾਂ ਕਰਾਂਗੇ ਟਰਾਂਸਲੇਟ। ਕਹਿੰਦੇ ਆ ਕਿ ਹਾਰਡ ਟਾਈਮਸ ਕ੍ਰੀਏਟ ਸਟਰੋਂਗ ਮੈਨ, ਕਿ ਜਿਹੜੇ ਔਖੇ ਸਮੇਂ ਆ ਉਹ ਇੱਕ ਸਟਰੋਂਗ ਬੰਦੇ ਜਿਹੜੇ ਤਿਆਰ ਕਰਦੇ ਆ, ਤੇ ਜਿਹੜੇ ਸਟਰੋਂਗ ਮੈਨ ਕ੍ਰੀਏਟਸ ਗੁੱਡ ਟਾਈਮਸ, ਕਿ ਜਿਹੜੇ ਹੁਣ ਸਖਤ ਬੰਦੇ ਆ, ਮਿਹਨਤੀ ਬੰਦੇ ਆ, ਉਹ ਫਿਰ ਦੁਬਾਰਾ ਚੰਗੇ ਟਾਈਮ ਕ੍ਰੀਏਟ ਕਰਦੇ ਆ। ਤੇ ਗੁੱਡ ਟਾਈਮਸ ਜਿਹੜੇ ਕਹਿੰਦੇ ਕ੍ਰੀਏਟ ਵੀਕ ਮੈਨ, ਕਿ ਜਿਹੜੇ ਫਿਰ ਚੰਗਾ ਸਮਾਂ ਵਾ ਉਹ ਵੀਕ ਮੈਨ ਨੂੰ ਕ੍ਰੀਏਟ ਕਰਦਾ, ਤੇ ਜਿਹੜਾ ਫਿਰ ਵੀਕ ਮੈਨ ਆ ਕ੍ਰੀਏਟ ਹਾਰਡ ਟਾਈਮ, ਕਿ ਜਿਹੜਾ ਕਮਜ਼ੋਰ ਇਨਸਾਨ ਆ ਫਿਰ ਦੁਬਾਰਾ ਜਿਹੜਾ ਮੁਸ਼ਕਿਲ ਟਾਈਮਾਂ ਨੂੰ ਬਣਾਉਂਦਾ। ਸੋ ਮੁਸ਼ਕਿਲ ਟਾਈਮ ਜਿਹੜੇ ਸਟਰੋਂਗ ਬੰਦੇ ਬਣਾਉਂਦੇ ਆ, ਸਟਰੋਂਗ ਬੰਦੇ ਚੰਗੇ ਟਾਈਮ ਬਣਾਉਂਦੇ ਆ, ਜਿਹੜਾ ਚੰਗਾ ਟਾਈਮ ਆ ਉਹ ਫਿਰ ਵੀਕ ਮੈਨ ਬਣਾਉਂਦਾ, ਤੇ ਵੀਕ ਮੈਨ ਫਿਰ ਦੁਬਾਰਾ ਹਾਰਡ ਟਾਈਮ ਜਿਹੜਾ ਕ੍ਰੀਏਟ ਕਰਦਾ। ਸੋ ਜਿਹੜਾ ਸਿਲਸਿਲਾ ਇੱਦਾਂ ਹੀ ਜਿਹੜਾ ਚੱਲਦਾ ਰਹਿੰਦਾ। ਕਦੀ ਇੱਦਾਂ ਨਹੀਂ ਤੁਸੀਂ ਕਹਿ ਸਕਦੇ ਕਿ ਹਮੇਸ਼ਾ ਹੀ ਡੈਮੋਕ੍ਰੇਟਸ ਰਹਿਣੇ ਆ, ਜਾਂ ਹਮੇਸ਼ਾ ਹੀ ਰਿਪਬਲਿਕਨ ਰਹਿਣੇ ਆ, ਜਾਂ ਹਮੇਸ਼ਾ ਹੀ ਸੌਫਟ ਜਿਹੜੀ ਸਰਕਾਰ ਰਹਿਣੀ ਆ, ਜਾਂ ਹਮੇਸ਼ਾ ਹੀ ਕੱਟੜ ਸਰਕਾਰਾਂ ਰਹਿਣੀਆਂ, ਹੈ ਨਾ। ਆਪਾਂ ਦੇਖਦੇ ਹੀ ਹਾਂ ਹਿਸਟੋਰੀਕਲੀ, ਤੇ ਚੇਂਜ ਹੁੰਦਾ ਰਹਿੰਦਾ। ਤੇ ਹੁਣ ਇੱਦਾਂ ਕਿ ਜੋ ਹਾਲਾਤ ਕ੍ਰੀਏਟ ਹੋਏ ਆ ਇਸ ਵੇਲੇ, ਤੇ ਨੋ ਡਾਊਟ ਇਹਦੇ ਵਿੱਚ ਇੱਕ ਚੇਂਜ ਦੀ ਲੋੜ ਆ। ਭਾਵੇਂ ਐਜ਼ ਅ ਇਮੀਗ੍ਰੇਸ਼ਨ ਲਾਇਰ ਹੀ ਹੈਗੇ ਆ, ਪਰ ਜੇ ਸਾਰੇ ਦੇਸ਼ ਦੀ ਜੇ ਗੱਲ ਕਰੀਏ ਤਾਂ ਬਾਰਡਰ ਤਕਰੀਬਨ ਇਹਨਾਂ ਨੇ ਲੋੜ ਨਾਲੋਂ ਵੱਧ ਜਿਹੜਾ ਬਿਨਾਂ ਵੈਟਿੰਗ ਦੇ ਖੋਲ੍ਹਤੇ ਸੀਗੇ, ਹੈ ਨਾ। ਸਾਊਥ ਅਮਰੀਕਾ ਤੋਂ ਕਿੰਨੇ ਜ਼ਿਆਦਾ ਲੋਕੀ ਜਿਹੜੇ ਆਪਣੇ ਦੇਖਿਆ ਤੁਸੀਂ, ਲੱਖਾਂ ਦੀ ਤਾਦਾਦ 'ਚ ਜਿੱਦਾਂ ਟੋਲੇ ਆ ਗਏ ਸੀਗੇ। ਤੇ ਉਹ ਹੁਣ ਜਿਹੜੇ ਇੰਨੇ ਸਾਰੇ ਲੋਕ ਆਏ, ਤੇ ਪ੍ਰੋਬਲਮ ਵੀ ਕਾਫੀ ਆ ਰਹੀ ਆ, ਇੰਪਲੋਇਮੈਂਟ ਦੀ ਪ੍ਰੋਬਲਮ ਆ ਰਹੀ ਆ, ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਰਹੀ ਆ, ਇਨਫਰਾਸਟਰਕਚਰ ਦੀ ਜਿਹੜੀ ਪ੍ਰੋਬਲਮ ਆ ਰਹੀ ਆ। ਤੇ ਹੁਣ ਲੱਗਦਾ ਤਾਂ ਇਹੀ ਹੈ ਕਿ ਜਿਹੜਾ ਦੇਸ਼ ਆ ਉਹ ਰਾਈਟ ਵਿੰਗ ਵੱਲ ਸ਼ਿਫਟ ਕਰੂਗਾ, ਤੇ ਬਾਕੀ ਦੇਸ਼ਾਂ 'ਚ ਵੀ ਤੁਹਾਨੂੰ ਇਹੀ ਸੇਮ ਚੀਜ਼ਾਂ ਜਿਹੜੀਆਂ ਫਿਰ ਵੇਖਣ ਨੂੰ ਮਿਲਦੀਆਂ, ਇੰਡੀਆ ਵਿੱਚ ਵੀ ਤੁਹਾਨੂੰ ਸੇਮ ਵੇਖਣ ਨੂੰ ਮਿਲ ਰਿਹਾ। ਜੀ। ਸੋ ਬਿਲਕੁਲ ਕੱਲ੍ਹ ਇੱਕ ਐਨਬੀਸੀ ਨੇ ਬਹੁਤ ਡਿਟੇਲ 'ਚ ਰਿਪੋਰਟ ਛਾਪੀ ਵੀ ਕਿਸ ਤਰ੍ਹਾਂ ਅਮਰੀਕਾ ਦੇ ਵਿੱਚ ਮੈਕਸੀਕੋ ਵਾਲੀ ਸਾਈਡ ਤੋਂ ਤਾਂ ਬਹੁਤ ਲੋਕ ਐਂਟਰ ਹੁੰਦੇ ਸੀ। ਹੁਣ ਕੈਨੇਡਾ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਐਂਟਰ ਹੋ ਰਹੇ ਆ। ਕੈਨੇਡਾ ਦਾ ਬਾਰਡਰ 5525 ਮੀਲ ਆ ਯੂਐਸਏ ਦੇ ਨਾਲ ਲੱਗਦਾ, ਜਦ ਕਿ ਮੈਕਸੀਕੋ ਦਾ ਬਾਰਡਰ 1900 ਮੀਲ ਆ। ਜੀ ਤੇ ਉਹਦੇ ਸੰਬੰਧ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਹਾਲਾਂਕਿ ਉਹ ਭਾਰਤੀ ਮੂਲ ਦੇ ਹੀ ਆ। ਉਹ ਬਹੁਤ ਵਿਵੇਕ ਰਾਮਾਸਵਾਮੀ, ਉਹ ਜਿਸ ਹਿਸਾਬ ਦੇ ਨਾਲ ਉਹ ਟਿਕਟੋਕ ਉੱਥੇ ਜਾ ਕੇ ਬਣਾਉਂਦੇ ਵੀ ਦੇਖੋ ਜੀ ਆਹ ਬਾਰਡਰ 'ਤੇ ਕੋਈ ਬੰਦਾ ਹੀ ਹੈ ਨਹੀਂ, ਜਿਹੜਾ ਮਰਜ਼ੀ ਆ ਜਾਏ ਚੱਲ ਜਾਏ। ਸੋ ਕਾਫੀ ਜਿਹੜੀ ਇਹ ਸਿਚੁਏਸ਼ਨ ਇੱਦਾਂ ਦੀ ਆ, ਤੇ ਕਿਉਂਕਿ ਇਲੈਕਸ਼ਨ ਆਉਣੀ ਆ ਅਗਲੇ ਸਾਲ, ਸੋ ਇਲੈਕਸ਼ਨ ਦੇ ਵਿੱਚ ਇਹ ਮੇਨ ਮੁੱਦਾ ਬਣਨਾ ਹੈਗਾ। ਜੀ ਬਿਲਕੁਲ।